ईरान अमरीका मामले के हवाले नाल साडे नाल मौजूद ने जीशान जावेद साहब सहाफ़ी ने तजियाकार ने। जीशान भी बहुत बहुत शुक्रिया तुसी प्रोग्राम में शिरकत की। सब तो पहला तो मैं चाहवागा एक अहम मीटिंग भी हुई है सदर ट्रंप ने की है और उसके अलावा ਜਿਹੜੇ ਮੁਜ਼ਾਕਰਾਤ ਨੇ ਉਹ ਵੀ ਚੱਲ ਰਹੇ ਨੇ, ਬੈਕਡੋਰ ਰਾਬਤੇ ਵੀ ਕਿਹਾ ਜਾ ਰਿਹਾ ਕਿ ਉਹ ਵੀ ਹੋ ਰਹੇ ਨੇ ਔਰ ਜਿਹੜੀ ਜੰਗ ਜਾਂ ਹਮਲਾ ਕਰਨ ਲੱਗੇ ਸਨ ਅਮਰੀਕਾ ਵਾਲੇ ਉਹ ਵੀ ਉਹਨਾਂ ਨੇ ਕੁਝ ਟਾਈਮ ਵਾਸਤੇ ਰੋਕ ਲਿਆ। ਤਾਜ਼ਾ ਤਰੀਨ ਸੂਰਤ ਹਾਲ ਦੱਸ ਦਿਓ ਨਿਊਯਾਰਕ ਵਿੱਚ ਅਮਰੀਕਾ 'ਚ ਕੀ ਸੂਰਤ ਹਾਲ ਹੈ? ਤੇ ਸਭ ਤੋਂ ਪਹਿਲੇ ਤੇ ਸ਼ਾਇਦ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਦਾਵਤ ਦਿੱਤੀ। ਜੀ ਔਰ ਤੇ ਬਾਕੀ ਜਿਹੜਾ ਤੁਹਾਡਾ ਟੌਪਿਕ ਹੈ ਸੀ ਉਸ ਜਿਹੜਾ ਟੌਪਿਕ ਆ ਲਾਈਏ ਡਾਇਰੈਕਟਲੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਇੱਕ ਤੇ ਅੱਜ ਨਾ ਬੜੀ ਇੰਪੋਰਟੈਂਟ ਡਿਵੈਲਪਮੈਂਟ ਵਾਸ਼ਿੰਗਟਨ ਡੀਸੀ ਦੇ ਵਿੱਚ ਆਏਗੀ ਸੀ ਕਿ ਜਿਹੜਾ ਅਮਰੀਕੀ ਸਦਰ ਹੈਗੇ ਨੇ ਡੋਨਲਡ ਟਰੰਪ ਉਹਨਾਂ ਦੀ ਇੱਕ ਨਾ ਨੈਸ਼ਨਲ ਸਿਕਿਉਰਿਟੀ ਕੌਮੀ ਸਲਾਮਤੀ ਦੇ ਹਵਾਲੇ ਨਾਲ ਇੱਕ ਬੜਾ ਆਮ ਇਜਲਾਸ ਹੋਇਆ ਜਿਹਦੇ ਵਿੱਚ ਜਿਹੜਾ ਅਮਰੀਕੀ ਦਿਫਾਈ ਸੈਕਟਰੀ ਹੈਗੇ ਨੇ ਪੀਟ ਹੈਗਸਟ ਉਹ ਹੈਗੇ ਸਨ। ਉਹਦੇ ਇਲਾਵਾ ਜਿਹੜਾ ਇਹਨਾਂ ਦਾ ਪੈਂਟਾਗਨ ਦਾ ਇਦਾਰਾ ਹੈਗਾ ਜਿਹੜਾ ਕਿ ਪੂਰੇ ਫੌਜੀ ਨਿਜ਼ਾਮ ਨੂੰ ਇੱਥੇ ਡੀਲ ਕਰਦਾ ਹੈਗਾ ਉਹਦੇ ਆਲਾ ਅਫਸਰਾਨ ਔਰ ਜਿਹੜੇ ਉਹਨਾਂ ਦੇ ਅਮਰੀਕੀ ਚੀਫ ਆਫ ਆਰਮੀ ਸਟਾਫ ਹੈਗੇ ਨੇ ਸਰਬਰਾਹ ਨੇ ਜਿਹੜੇ ਫੌਜ ਦੇ ਉਹਨਾਂ ਨੇ ਉਹਦੀ ਸ਼ਿਰਕਤ ਕੀਤੀ। ਲੇਕਿਨ ਜੇ ਇਹਦੀ ਮੌਜੂਦਾ ਸੂਰਤ ਹਾਲ ਦੇ ਵੱਲ ਤੁਸੀਂ ਦੇਖੋ ਤੇ ਇਸ ਜਿਹੜੀ ਇਜਲਾਸ ਅੱਜ ਹੋਇਆ ਇੱਥੇ ਵਾਸ਼ਿੰਗਟਨ ਡੀਸੀ ਦੇ ਵਿੱਚ ਉਹਦੇ ਹਵਾਲੇ ਨਾਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੇ ਕਿ ਬਿਲਾਸ਼ੁਬਾ ਕਿ ਜਿਹੜਾ ਅਮਰੀਕੀ ਸਦਰ ਡੋਨਲਡ ਟਰੰਪ ਹੈਗੇ ਨੇ ਉਹ ਉਹਨਾਂ ਨੇ ਪਿਛਲੇ ਤਕਰੀਬਨ 1.5 ਮਾਹ ਤੋਂ ਪਾਕਿਸਤਾਨ ਦੇ ਨਾਲ ਜਿਹੜਾ ਉਹ 1 ਸਾਲ ਸੀ ਦੇ ਕਿਰਦਾਰ ਦੇ ਹਵਾਲੇ ਨਾਲ ਪਾਕਿਸਤਾਨ ਉਹਨਾਂ ਨਾਲ ਜਿਹੜੀ ਗੱਲਬਾਤ ਚੱਲਦੀ ਪਈ ਸੀ ਤੇ ਉਹਦੇ ਤੇ ਉਹਨਾਂ ਨੇ ਇੱਕ ਟਾਈਮ ਜਿਹੜਾ ਹੈਗਾ ਉਹ ਉਹਨਾਂ ਨੇ ਗੇਨ ਕੀਤਾ ਔਰ ਉਹਦੇ ਪਿੱਛੇ ਕੁਝ ਮੁਹਰਕਾਤ ਇਹ ਵੀ ਸਾਹਮਣੇ ਆ ਰਹੇ ਸਨ ਕਿ ਸ਼ਾਇਦ ਉਹ ਫੁੱਲ ਫਲੈਜ ਜਿਹੜੀ ਜੰਗ ਹੈਗੀ ਹੈ ਕਿਉਂਕਿ ਮੁਕੰਮਲ ਤੌਰ ਤੇ ਔਰ ਪੂਰੀ ਤਾਕਤ ਦੇ ਨਾਲ ਈਰਾਨ ਦੇ ਉੱਤੇ ਹਮਲਾ ਕਰਨ ਦੀ ਉਹਦੇ ਹਵਾਲੇ ਨਾਲ ਸ਼ਾਇਦ ਕੋਈ ਹਿਕਮਤ ਅਮਲੀ ਉਹਨੂੰ ਤੈਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਔਰ ਦੂਸਰੀ ਸਾਈਡ ਤੇ ਐਸੀ ਕਿ ਜਿਹੜੇ ਅਮਰੀਕੀ ਸਦਰ ਡੋਨਲਡ ਟਰੰਪ ਨੇ ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਆਪਣੀ ਜਿਹੜੀ ਸਿਆਸੀ ਜਮਾਤ ਹੈਗੀ ਹੈ ਰਿਪਬਲਿਕਨ ਉਹਨਾਂ ਨੂੰ ਵੀ ਔਰ ਜਿਹੜੀ ਉਹਨਾਂ ਦੀ ਆਪੋਜੀਸ਼ਨ ਪਾਰਟੀ ਹੈਗੀ ਹੈ ਡੈਮੋਕ੍ਰੇਟਸ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਤਨਕੀਦ ਦਾ ਸਾਹਮਣਾ ਰਿਹਾ ਹੈਗਾ 2-3 ਗੱਲਾਂ ਦੇ ਹਵਾਲੇ ਨਾਲ ਕਿ ਸ਼ਾਇਦ ਉਹਨਾਂ ਨੇ ਜਿਹੜੇ ਅਮਰੀਕੀ ਆਇਨ ਹੈਗਾ ਉਹਦੀ ਸ਼ਾਇਦ ਖਿਲਾਫਵਰਜ਼ੀ ਕੀਤੀ ਹੈ ਔਰ ਅਮਰੀਕੀ ਜਿਹੜੇ ਸਿਆਸੀ ਅਦਾਰੇ ਨੇ ਉਹਨਾਂ ਨੂੰ ਇਤਮਾਦ ਵਿੱਚ ਲਿੱਤੇ ਬਗੈਰ ਉਹਨਾਂ ਨੇ ਇੱਕ ਜੰਗ ਜਿਹੜੀ ਹੈਗੀ ਉਹ ਛੇੜ ਦਿੱਤੀ ਉਹਨੂੰ ਸ਼ੁਰੂ ਕੀਤਾ ਤੇ ਉਹ ਮੁxtਲਿਫ ਕਿਸਮ ਦੇ ਮੁਹਰਕਾਤ ਔਰ ਮੁxtਲਿਫ ਕਿਸਮ ਦੀ ਗੱਲਾਂ ਮੁxtਲਿਫ ਪਬਲੀਕੇਸ਼ਨ ਦੇ ਵਿੱਚ ਔਰ ਈਵਨ ਬਰਾਏ ਰਾਸਤ ਜਿਹੜੇ ਵਾਈਟ ਹਾਊਸ ਦੇ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਨੇ ਉਹਨਾਂ 'ਚ ਵੀ ਸਾਹਮਣੇ ਆਈ ਹੈ। ਲੇਕਿਨ ਇਹਦੇ ਵਿੱਚ ਜੇ ਹੁਣ ਤੁਸੀਂ ਮੌਜੂਦਾ ਸੂਰਤ ਹਾਲ ਤੇ ਦੇਖੋ ਤੇ ਤੁਸੀਂ ਦੇਖੋ ਕਿ ਅਮਰੀਕਾ ਔਰ ਈਰਾਨ ਦੇ ਦਰਮਿਆਨ ਜਿਹੜੀ ਕਸ਼ੀਦਗੀ ਸੀ 2026 ਤੋਂ ਉਹਦੇ 'ਚ ਮਸ਼ਰਿਕ ਵਸਤਾ ਜਿਹੜਾ ਹੈਗਾ ਉਹਦੇ ਲਈ ਇੱਕ ਬੜਾ ਫੈਸਲਾ ਕੁਨ ਮਰਹਲਾ ਜਿਹੜਾ ਹੈਗਾ ਉਹ ਸ਼ੁਰੂ ਹੋਣ ਵਾਲਾ ਹੈ ਕਿਉਂਕਿ ਇਜ਼ਰਾਈਲ ਤੇ ਫਿਰ ਖਲੀਜੀ ਰਿਆਸਤਾਂ ਜਿਹੜੀਆਂ ਨੇ ਖਾਸ ਤੌਰ ਤੇ ਤੁਸੀਂ ਦੇਖੋ ਇਰਾਕ ਨੂੰ ਸ਼ਾਮ ਨੂੰ ਤੇ ਉਹ ਆਲਮੀ ਤਾਕਤਾਂ ਜਿਹੜੀਆਂ ਉਹ ਇਸ ਤਨਾਜ਼ੇ ਦੇ ਵਿੱਚ ਬਰਾਏ ਰਾਸਤ ਵੀ ਔਰ ਬਿਲਵਾਸਤਾ ਵੀ ਉਹ ਇਹਦੇ ਅਸਰਾਤ ਜਿਹੜੀ ਉਹ ਮਹਿਸੂਸ ਕਰ ਰਹੀਆਂ ਔਰ ਪਿਛਲੇ ਜਿਹੜੇ ਚੰਦ ਮਹੀਨੇ ਹੈਗੇ ਨੇ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅਮਰੀਕਾ ਔਰ ਇਜ਼ਰਾਈਲ ਨੇ ਜਿਹੜੇ ਈਰਾਨ ਦੇ ਉੱਤੇ ਹਮਲੇ ਕੀਤੇ ਔਰ ਉਹਦੀ ਜਵਾਬੀ ਕਾਰਵਾਈ ਦੇ ਵਿੱਚ ਈਰਾਨ ਨੇ ਇਜ਼ਰਾਈਲ ਦੇ ਉੱਤੇ ਹਮਲੇ ਕੀਤੇ ਔਰ ਉਹਦੇ ਇਲਾਵਾ ਜਿਹੜੀ ਖਲੀਜੀ ਰਿਆਸਤਾਂ ਹੈਗੀਆਂ ਉਹਨਾਂ ਦੇ ਵਿੱਚ ਬਿਲਖਸੂਸ ਤੁਸੀਂ ਕਹਿ ਲਵੋ ਕਿ ਜਿਹੜੀ ਮੁਤਹਿਦਾ ਅਰਬ ਇਮਾਰਾਤ ਹੈਗੀ ਹੈ ਖਾਸ ਤੌਰ ਤੇ ਉੱਥੇ ਔਰ ਕਤਰ ਦੇ ਵਿੱਚ ਔਰ ਇਸ ਤਰ੍ਹਾਂ ਸਾਊਦੀ ਅਰਬ ਦੇ ਵਿੱਚ ਵੀ ਜਿਹੜੇ ਅਮਰੀਕੀ ਕੀ ਕਹੋਗੇ ਤੁਸੀਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਫੌਜ ਦੇ ਅੱਡੇ ਹੈਗੇ ਸਨ ਉਹਨਾਂ ਦੇ ਉੱਤੇ ਉਹਨਾਂ ਨੇ ਗਾਏ ਬਗਾਏ ਜਿਹੜੇ ਹੈਗਾ ਉਹ ਕੁਝ ਹਮਲੇ ਕਰਕੇ ਆਪਣੀ ਯਾਨੀ ਕਿ ਆਪਣੇ ਹੋਣ ਦਾ ਸਬੂਤ ਦਿੱਤਾ ਕਿ ਜੇ ਸਾਡੇ ਤੇ ਹਮਲੇ ਹੋਣਗੇ ਤੇ ਉਹਦੀ ਜਵਾਬੀ ਕਾਰਵਾਈ ਦੇ ਵਿੱਚ ਜਿਹੜੇ ਅਮਰੀਕੀ ਮਫਾਦਾਤ ਹੈਗੇ ਨੇ ਉਹ ਭਾਵੇਂ ਫੌਜੀ ਮਫਾਦਾਤ ਹੋਣ ਜਾਂ ਉਹਨਾਂ ਦੇ ਤੁਸੀਂ ਕਹਿ ਲਵੋ ਕਿ ਮੁਆਸ਼ੀ ਮਫਾਦਾਤ ਹੋਣ ਉਹ ਉਹਨਾਂ ਨੂੰ ਉਹ ਨੁਕਸਾਨ ਪਹੁੰਚਾਉਣਗੇ। ਤੇ ਇਹ ਇੱਕ ਹੁਣ ਤੱਕ ਜਿਹੜਾ ਮੌਜੂਦਾ ਜਿਹੜੀ ਸੂਰਤ ਹਾਲ ਹੈ ਉਹਦੀ ਤੁਸੀਂ ਜੇ ਦੇਖੋ ਨਾ ਤੇ ਇਸ ਸਾਲ ਦੇ ਵਿੱਚ ਅਮਰੀਕਾ ਔਰ ਇਜ਼ਰਾਈਲ ਨੇ ਈਰਾਨ ਦੇ ਫੌਜੀ ਤੇ ਜੋਰੀ ਅਹਦਾਫ ਜਿਹੜੇ ਹੈਗੇ ਨੇ ਉਹਨਾਂ ਤੇ ਮੁਸ਼ਤਰਕਾ ਹਮਲੇ ਕੀਤੇ ਔਰ ਉਹਦੇ ਜਵਾਬ ਵਿੱਚ ਫਿਰ ਜਿਹੜਾ ਈਰਾਨ ਹੈਗਾ ਸੀ ਉਹਨੇ ਇਜ਼ਰਾਈਲ ਦੇ ਵਿੱਚ ਤੇ ਬਹੁਤ ਵੱਡੇ ਹਮਲੇ ਕੀਤੇ ਲੇਕਿਨ ਉਹਦੇ ਇਲਾਵਾ ਉਹਨਾਂ ਨੇ ਅਮਰੀਕਾ ਦੇ ਵੀ ਜਿਹੜੇ ਕੁਝ ਫੌਜੀ ਔਰ ਤਨਸੀਬਾਤ ਦੇ ਇਲਾਵਾ ਜਿਹੜੇ ਉਹਨਾਂ ਦੀ ਮੁਆਸ਼ੀ ਸੂਰਤ ਹਾਲ ਸੀ ਉਹਨੂੰ ਵੀ ਉਹਨਾਂ ਨੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਜਵਾਬ ਵਿੱਚ ਜਿਹੜਾ ਈਰਾਨ ਦੇ ਕੋਲ ਇੱਕ ਤੁਸੀਂ ਕਹਿ ਸਕਦੇ ਹੋ ਕਿ ਉਹਨੂੰ ਹਥਿਆਰ ਦੇ ਤੌਰ ਤੇ ਇਸਤੇਮਾਲ ਕੀਤਾ ਜਿਹਦੀ ਵਜ੍ਹਾ ਤੋਂ ਇਹ ਜਿਹੜਾ ਮੌਜੂਦਾ ਅਮਰੀਕਾ ਦਾ ਤੇ ਈਰਾਨ ਦਾ ਤਨਾਜ਼ਾ ਹੈਗਾ ਤੇ ਉਹਨਾਂ ਨੇ ਆਪਣੇ ਹੁਰਮਜ਼ ਦੇ ਵਿੱਚ ਰੁਕਾਵਟਾਂ ਜਿਹੜੀਆਂ ਪੈਦਾ ਕੀਤੀਆਂ ਉਹਦੇ ਇਲਾਵਾ ਉਹਨਾਂ ਨੇ ਉੱਥੇ ਮਾਈਨਸ ਵਿਛਾ ਦਿੱਤੀਆਂ ਪਾਣੀ ਦੇ ਵਿੱਚ ਜਿਹਦੀ ਵਜ੍ਹਾ ਤੋਂ ਲਾਜ਼ਮੀ ਗੱਲ ਹੈ ਕਿ ਜਿਹੜੀ ਬਹਿਰੀ ਰਾਸਤੇ ਦੇ ਨਾਲ ਤਜਾਰਤ ਹੈਗੀ ਸੀ ਉਹਦੀ ਨਕਲੋ ਹਰਕਤ ਜਿਹੜੀ ਸੀ ਉਹ ਬੜੀ ਹੱਦ ਤੱਕ ਮੁਤਾਸਰ ਹੋਈ ਔਰ ਉਹਦਾ ਜਿਹੜਾ ਪ੍ਰੈਸ਼ਰ ਹੈਗਾ ਉਹ ਪੂਰੀ ਦੁਨੀਆ 'ਚ ਔਰ ਬਿਲਖਸੂਸ ਯੂਰਪ ਦੇ ਬਹੁਤ ਸਾਰੇ ਮਮਾਲਕਾਂ ਦੇ ਵਿੱਚ ਜਿੱਥੇ ਜਿਹੜੀ ਤੇਲ ਦੀ ਸਾਰੀ ਆਮਦ ਰਫਤ ਹੈਗੀ ਸੀ
ਉਹ ਐਸੀ ਰਸਤੇ ਦੇ ਜ਼ਰੀਏ ਹੁੰਦੀ ਸੀ, ਉਹ ਬੜੇ ਹੱਦ ਤੱਕ ਠੀਕ ਹੈ ਮੁਤਾਸਰ ਹੋਈ ਹੈ। ਤੇ ਐਸੀ ਤਰ੍ਹਾਂ ਜਿਹੜਾ ਉਹ ਇਰਾਕ, ਸ਼ਾਮ ਤੇ ਫਿਰ ਯਮਨ ਦੇ ਵਿੱਚ ਜਿਹੜੇ ਇਤਿਹਾਦੀ ਗਰੁੱਪ ਹੈਗੇ ਸੀ, ਉਹਨਾਂ ਨੂੰ ਈਰਾਨ ਨੇ ਮੁਤਹਰਿਕ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਅਮਰੀਕਾ ਜਿਹੜੇ ਹੈਗੇ ਨੇ, ਉਹ ਉਹਨਾਂ ਨੇ ਪਹਿਲੇ ਦਿਨ ਤੋਂ ਇਹਨਾਂ ਨੂੰ ਕਿਹਾ ਹੈਗਾ ਕਿ ਜੀ ਜਿਹੜੇ ਈਰਾਨ ਦੀ ਜਿਹੜੀ ਪ੍ਰੋਕਸੀਜ਼ ਹੈਗੀਆਂ, ਜਾਂ ਜਿਹੜੇ ਈਰਾਨ ਦੀ ਮਦਦ ਦੇ ਨਾਲ ਮੁਖਤਲਿਫ ਮੁਲਕਾਂ ਦੇ ਵਿੱਚ ਈਰਾਨ ਦੀ ਜਿਹੜੀ ਸਹੀ ਮਾਵਨਤੀ ਕਹਿ ਲਓ ਅਦਾਰੇ ਹੈਗੇ ਨੇ, ਮੁਸੱਲਾ ਕਿਸਮ ਦੇ ਜਿਹੜੇ ਗਰੁੱਪ ਵੀ ਹੈਗੇ ਨੇ, ਉਹ ਉਹਦੇ ਹਵਾਲੇ ਨਾਲ ਵੀ ਈਰਾਨ ਲਾਜ਼ਮੀ ਗੱਲ ਹੈ, ਫਿਰ ਉਹਨਾਂ ਨੂੰ ਵੀ ਮੁਤਹਰਿਕ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਦੂਸਰੀ ਤਰਫ ਜੇ ਤੁਸੀਂ ਅਮਰੀਕਾ ਦੀ ਗੱਲ ਦੇਖੋ, ਤੇ ਅਮਰੀਕਾ ਨੇ ਈਰਾਨ ਦੇ ਜਵਾਬ ਦੇ ਵਿੱਚ ਜਿਹੜੀ ਆਬਨੇ ਹੁਰਮਜ਼ ਹੈਗੀ ਸੀ, ਉਹਦੀ ਜਿਹੜੀ ਬਹਿਰੀ ਨਾਕਾਬੰਦੀ ਸੀ, ਉਹ ਬਹੁਤ ਸਖਤ ਕਰ ਜੀ ਦਿੱਤੀ। ਜੀ ਉੱਥੇ ਉਹਨਾਂ ਨੇ ਆਪਣੇ ਸਾਰੀ ਬੈੜੇ ਬੇੜੇ ਲਿਆ ਕੇ ਖੜੇ ਕਰ ਦਿੱਤੇ, ਔਰ ਸ਼ਾਇਦ ਉਹਨਾਂ ਨੇ ਜਿਹੜੀ ਈਰਾਨ ਦੀ ਉਹ ਛੋਟੀ ਕਸ਼ਤੀਆਂ ਹੀ ਸਨ, ਜਿਹਦੇ ਉੱਤੇ ਉਹਨਾਂ ਨੇ ਮਸ਼ੀਨ ਗਨਸ ਔਰ ਬਾਕੀ ਜਿਹੜਾ ਛੋਟਾ ਅਸਲਾ ਹੈਗਾ, ਉਹਦੇ ਨਾਲ ਆਪਣੇ ਉਸ ਠੀਕ ਰਸਤੇ ਦੇ ਤਹਫੁਜ਼ ਦੇ ਹਵਾਲੇ ਨਾਲ ਉਹਨਾਂ ਦੀ ਉਹ ਕਸ਼ਤੀਆਂ ਉਸ ਪਾਣੀ 'ਚ ਹੈਗੀਆਂ ਸਨ, ਉਹਨਾਂ ਨੂੰ ਵੀ ਅਮਰੀਕਾ ਨੇ ਹਿੱਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਐਸੀ ਤਰ੍ਹਾਂ ਜਿਹੜੀ ਈਰਾਨ ਦੀ ਤੇਲ ਦੀ ਬਰਾਮਦਾਤ ਹੈਗੀ ਸਨ, ਉਹ ਬੜੀ ਹੱਦ ਤੱਕ ਜਿਹੜੀਆਂ ਉਹ ਮਹਿਦੂਦ ਹੋ ਗਈਆਂ, ਕਿਉਂਕਿ ਉਹ ਜੀ ਆਬਨ ਹੁਰਮਜ਼ ਦੀ ਬੰਦਿਸ਼ ਦੀ ਵਜ੍ਹਾ ਤੋਂ ਉਹ ਜਿਹੜੇ ਖਾਸ ਤੌਰ ਤੇ ਈਰਾਨੀ ਝੰਡੇ ਦੇ ਨਾਲ ਜਿਹੜੇ ਬੈਰੀ ਜਹਾਜ਼ ਹੈਗੇ ਸਨ, ਛੋਟੀ ਕਸ਼ਤੀਆਂ ਸਨ, ਤੇ ਉਹਨਾਂ ਦੇ ਦਾਖਲੇ ਤੇ ਤਕਰੀਬਨ ਪਾਬੰਦੀ ਸੀ ਕਿ ਨਾ ਤੇ ਕੋਈ ਜਹਾਜ਼ ਜਿਹੜਾ ਹੈਗਾ ਉਹ ਈਰਾਨ ਦੇ ਉਸ ਬੈਰੀ ਹਦੂਦ ਤੋਂ ਬਾਹਰ ਜਾ ਸਕਦਾ ਸੀ, ਔਰ ਨਾ ਹੀ ਕੋਈ ਬਾਹਰ ਦਾ ਜਹਾਜ਼ ਜਿਹੜਾ ਹੈ ਉਹ ਈਰਾਨ ਦੀ ਬੈਰੀ ਜੀ ਜੀ ਹਦੂਦ ਦੇ ਅੰਦਰ ਆ ਸਕਦਾ ਹੈਗਾ ਸੀ। ਔਰ ਇਹਦੇ ਇਲਾਵਾ ਤੁਸੀਂ ਦੇਖੋ ਤੇ ਅਮਰੀਕਾ ਨੇ ਜਿਹੜੇ ਇਸਰਾਈਲ ਦੇ ਨਾਲ ਮੁਸ਼ਤਰਕਾ ਦਫਾਈ ਹਕਮਤ ਅਮਲੀ ਸੀ, ਉਹਨੂੰ ਵੀ ਉਹਨੇ ਵਸਅਤ ਦਿੱਤੀ ਹੈ, ਕਿਉਂਕਿ ਅਮਰੀਕਾ ਨੇ, ਤੁਹਾਨੂੰ ਮੈਂ ਜਿਸ ਤਰ੍ਹਾਂ ਦੱਸਿਆ ਹੈਗਾ ਕਿ ਜਦੋਂ ਪਾਕਿਸਤਾਨ ਨੇ ਵੀ ਆਪਣਾ ਕਿਰਦਾਰ ਅਦਾ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਕੋਈ ਸਹੀ ਅਮਰੀਕਾ ਦੀ ਨਜ਼ਰ ਦੇ ਵਿੱਚ ਉਹਨਾਂ ਕੋਈ ਇਤਮੀਨਾਨ ਬਖਸ਼ ਨਹੀਂ ਹੈਗਾ ਸੀ, ਲੇਕਿਨ ਉਹਦਾ ਅਮਰੀਕਾ ਨੇ ਇੱਕ ਫਾਇਦਾ ਜ਼ਰੂਰ ਚੁੱਕਿਆ ਕਿ ਉਹਨੂੰ ਐਟਲੀਸਟ ਜਿਹੜਾ ਹੈਗਾ ਕਿ ਕਮ ਸੇ ਕਮ ਉਹਨਾਂ ਨੇ ਜਿਹੜਾ ਵਕਤ ਹੈਗਾ ਉਹ ਹਾਸਿਲ ਕੀਤਾ, ਕਿ ਜਿਹਦੀ 'ਚ ਉਹ ਸ਼ਾਇਦ ਆਪਣੀ ਤਿਆਰੀਆਂ ਜਿਹੜੀਆਂ ਹੈਗੀਆਂ, ਜੇ ਉਹ ਈਰਾਨ ਤੇ ਹਮਲਾ ਕਰਨ ਤੇ ਉਹ ਜ਼ਿਆਦਾ ਮਰਬੂਤ ਤਰੀਕੇ ਨਾਲ ਔਰ ਮਰਬੂਤ ਹਕਮਤ ਠੀਕ ਅਮਲੀ ਦੇ ਨਾਲ ਦੁਬਾਰਾ ਤੋਂ ਰੀਅਲਾਈਨ ਕਰਨ ਦੇ ਬਾਅਦ ਉਹਨੂੰ ਈਰਾਨ ਨੂੰ ਦੁਬਾਰਾ ਹਿੱਟ ਕਰ ਸਕਦੇ ਹੈਗੇ ਨੇ। ਤੇ ਇਸ ਸਾਰੇ ਮਾਮਲੇ ਦੇ ਵਿੱਚ ਲਾਜ਼ਮੀ ਗੱਲ ਹੈ ਕਿ ਈਰਾਨ ਨੂੰ ਵੀ ਬਹੁਤ ਵੱਡੇ ਨੁਕਸਾਨਾਂ ਦਾ ਸਾਹਮਣਾ ਰਿਹਾ ਹੈਗਾ, ਅਸੀਂ ਤਾਂ ਅਮਰੀਕਾ ਨੂੰ ਵੀ ਨੁਕਸਾਨਾਂ ਦਾ ਸਾਹਮਣਾ ਰਿਹਾ ਹੈਗਾ। ਜ਼ਿਸ਼ਾਨ ਜਾਵੇਦ ਸਾਹਿਬ, ਸਦਰ ਟਰੰਪ ਬਾਰ-ਬਾਰ ਧਮਕੀ ਦਿੰਦੇ ਨੇ, ਕਹਿੰਦੇ ਨੇ ਕਿ ਜੀ ਕਰ ਲਓ ਮੁਆਹਦਾ, ਨਹੀਂ ਤੇ ਅਸੀਂ ਫਿਰ ਹਮਲਾ ਕਰਾਂਗੇ, ਤੁਹਾਨੂੰ ਤਬਾਹ ਕਰ ਦੇਵਾਂਗੇ। ਕੀ ਨਜ਼ਰ ਆ ਰਿਹਾ ਹੈ, ਇੱਕ ਇਹ ਜਿਹੜੀ ਧਮਕੀ ਹੈ ਦਬਾਅ ਲਈ ਹੈ, ਜਾਂ ਵਾਕਈ ਜਿਹੜਾ ਹੈ ਅਮਰੀਕਾ ਇਸਰਾਈਲ ਮਿਲ ਕੇ ਦੁਬਾਰਾ ਕੋਈ ਵੱਡਾ ਹਮਲਾ ਜਿਹੜਾ ਹੈ ਉਹ ਈਰਾਨ ਤੇ ਕਰ ਸਕਦੇ ਨੇ? ਕੋਈ ਐਸੀ ਕੋਈ ਇਮਕਾਨ ਹੈ? ਸਕਲੈਮ ਸਾਹਿਬ ਦੇਖੋ, ਇਹਦੇ 'ਚ ਨਾ ਦੋ ਚੀਜ਼ਾਂ ਹੈਗੀਆਂ ਜੇ। ਇੱਕ ਤਾਂ ਹੈਗਾ ਕਿ ਅਮਰੀਕਾ ਨੇ ਜੀ ਜਦੋਂ ਪਹਿਲੇ ਈਰਾਨ ਦੇ ਉੱਤੇ ਹਮਲਾ ਕੀਤਾ ਹੈਗਾ ਨਾ, ਤੇ ਉਹਦੇ ਤੇ ਅਮਰੀਕਾ ਨੂੰ ਇਸ ਸ਼ਿੱਦਤ ਦੇ ਨਾਲ ਈਰਾਨ ਵੱਲੋਂ ਜਿਹੜਾ ਮੁਜ਼ਾਹਮਤ ਦਾ ਸਾਹਮਣਾ ਰਿਹਾ ਹੈਗਾ, ਉਹ ਅਮਰੀਕਾ ਦੇ ਸ਼ਾਇਦ ਉਸ ਟਾਈਮ ਜਿਹੜੀ ਉਹਨਾਂ ਦੀ ਕੈਲਕੂਲੇਸ਼ਨਸ ਹੈਗੀਆਂ ਸਨ, ਜੋ ਕਿ ਬੈਨ ਅਲ-ਅਕਵਾਮੀ ਨਸ਼ਰਿਆਤੀ ਅਦਾਰਿਆਂ ਨੇ ਵੀ ਰਿਪੋਰਟ ਕੀਤਾ ਹੈਗਾ ਕਿ ਉਹਨਾਂ ਨੂੰ ਇਹਨਾਂ ਕੈਲਕੂਲੇਸ਼ਨਸ ਦਾ ਉਹਨਾਂ ਅੰਦਾਜ਼ਾ ਨਹੀਂ ਹੈਗਾ ਸੀ। ਇੱਕ ਤੇ ਉਹ ਬੜਾ ਇੰਪੋਰਟੈਂਟ ਗੱਲ ਹੈਗੀ ਹੈ। ਠੀਕ ਹੈ ਦੂਸਰਾ, ਹੁਣ ਤੀਕਰ ਦੀ ਜੰਗ ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਵੀ ਤੇਲ ਦੀ ਕੀਮਤਾਂ ਦੇ ਇਜ਼ਾਫੇ ਦੇ ਬਾਅਦ ਇੱਕ ਮਹਿੰਗਾਈ ਦੀ ਲਹਿਰ ਇੱਥੇ ਅਮਰੀਕਾ ਦੇ ਵਿੱਚ ਵੀ ਆਈ ਹੈ, ਜਿਹਦੀ ਵਜ੍ਹਾ ਤੋਂ ਲਾਜ਼ਮੀ ਗੱਲ ਹੈ ਜਿਹੜੀ ਅਮਰੀਕੀ ਆਵਾਮ ਹੈਗੀ ਹੈ ਉਹ ਬੜੀ ਹੱਦ ਤੱਕ ਮੁਤਾਸਰ ਹੋਈ ਹੈ। ਤੇ ਉਹ ਵੀ ਜਿਹੜਾ ਅਮਰੀਕੀ ਸਦਰ ਹੈਗੇ ਨੇ ਡੋਨਲਡ ਟਰੰਪ, ਉਹਨਾਂ ਨੂੰ ਉਹ ਵੀ ਆਪਣੀ ਸਿਆਸੀ ਜਮਾਤ ਔਰ ਫਿਰ ਆਪਣੀ ਜਿਹੜੀ ਉਹਨਾਂ ਦੀ ਸਹੀ ਆਪੋਜੀਸ਼ਨ ਜਮਾਤ ਡੈਮੋਕ੍ਰੇਟਸ, ਉਹਦੇ 'ਚ ਉਹਨਾਂ ਨੂੰ ਤਨਕੀਦ ਦਾ ਸਾਹਮਣਾ ਰਿਹਾ ਹੈਗਾ। ਔਰ ਪਹਿਲੀ ਦਫਾ ਇਸ ਤਰ੍ਹਾਂ ਹੋਇਆ ਕਿ ਜਿਹੜਾ ਡੋਨਲਡ ਟਰੰਪ ਹੈਗੇ ਨੇ, ਉਹਨਾਂ ਦੇ ਦੌਰੇ ਹਕੂਮਤ ਦੇ ਵਿੱਚ ਕਿ ਜਿਹੜੇ ਇਹਨਾਂ ਦੇ ਡਿਫੈਂਸ ਸੈਕਟਰੀ ਹੈਗੇ ਨੇ ਪੀਟ ਹੈਗਸਰ, ਉਹਨਾਂ ਨੂੰ ਕਾਂਗਰਸ ਦੇ ਵਿੱਚ ਬਕਾਇਦਾ ਬੁਲਾ ਕੇ ਜਿਹੜੀ ਸੈਨੇਟ ਦੀ ਕਮੇਟੀ ਹੈਗੀ ਹੈ, ਉਹਦੇ 'ਚ ਉਹਨਾਂ ਨੂੰ ਬਰਾਹ ਜੀ ਰਾਸਤ ਜੀ ਸਵਾਲ ਪੁੱਛੇ ਗਏ, ਔਰ ਉਹਨਾਂ ਦੇ ਬੜੀ ਸ਼ਦੀਦ ਤਨਕੀਦ ਕੀਤੀ ਗਈ ਉਹਨਾਂ ਦੀ ਇਸ ਹਕਮਤ ਅਮਲੀ ਦੇ ਹਵਾਲੇ ਨਾਲ ਕਿ ਜਿਹੜਾ ਉਹਨਾਂ ਨੇ ਈਰਾਨ ਦੇ ਉੱਤੇ ਹਮਲੇ ਦਾ ਫੈਸਲਾ ਕੀਤਾ ਸੀ, ਉਹਦਾ ਕਿਸ ਕਦਰ ਅਮਰੀਕਾ ਨੂੰ ਠੀਕ ਇੱਕ ਨੁਕਸਾਨਾਤ ਦਾ ਸਾਹਮਣਾ ਰਿਹਾ ਹੈਗਾ। ਦੂਸਰਾ ਹੈਗਾ ਬੜੀ ਇੰਪੋਰਟੈਂਟ ਗੱਲ ਕਿ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੈਗਾ ਕਿ ਨਵੰਬਰ ਦੇ ਵਿੱਚ ਜਿਹੜੇ ਨੇ ਮਿਡ ਟਰਮ ਇਲੈਕਸ਼ਨ ਆ ਰਹੇ ਨੇ, ਔਰ ਉਹਦੀ ਵਜ੍ਹਾ ਤੋਂ ਵੀ ਇਸ ਟਾਈਮ ਡੋਨਲਡ ਟਰੰਪ ਜਿਹੜੇ ਨੇ ਅਮਰੀਕੀ ਸਦਰ, ਉਹ ਸ਼ਦੀਦ ਦਬਾਅ ਦਾ ਜੀ ਸ਼ਿਕਾਰ ਹੈਗੇ ਨੇ, ਕਿਉਂਕਿ ਖਾਸ ਤੌਰ ਤੇ ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਹੈਗਾ ਕਿ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਜਿਹੜੇ ਕੁਝ ਕਵਾਨੀਨ ਆਏ ਸਨ, ਉਹਦੇ ਜਿਹੜੇ ਆਈਸ ਦੇ ਆਪਰੇਸ਼ਨਸ ਹੋਏ ਸਨ, ਉਹਦੀ ਕੁਝ ਅਮਰੀਕੀ ਸ਼ਹਿਰੀਆਂ ਦੀ ਹਲਾਕਤ ਜਿਹੜੀ ਹੈ ਉਹ ਵੀ ਸਾਹਮਣੇ ਆਈ, ਉਹਦਾ ਬੜਾ ਦਬਾਅ ਇਹਨਾਂ ਨੂੰ ਦੇਖਣਾ ਪਿਆ। ਔਰ ਫਿਰ ਉਹਦੇ ਫੌਰੀ ਬਾਅਦ ਜਦੋਂ ਈਰਾਨ ਦੇ ਉੱਤੇ ਇਹਨਾਂ ਨੇ ਹਮਲਾ ਕਰ ਦਿੱਤਾ, ਔਰ ਉਹਦੇ ਤੇ ਜਿਹੜੀ ਇਹਨਾਂ ਨੂੰ ਈਰਾਨੀ ਮੁਜ਼ਾਹਮਤ ਦਾ ਸਾਹਮਣਾ ਕਰਨਾ ਜੀ ਪਿਆ, ਜੀ ਉਹਦੀ ਵਜ੍ਹਾ ਤੋਂ ਵੀ ਉਹਨਾਂ ਨੂੰ ਸ਼ਦੀਦ ਤਨਕੀਦ ਦਾ ਸਾਹਮਣਾ ਰਿਹਾ ਹੈਗਾ। ਤੇ ਲਿਹਾਜ਼ਾ ਜਿਹੜੀ ਤੁਸੀਂ ਧਮਕੀ ਦੀ ਗੱਲ ਕੀਤੀ ਹੈ ਕਿ ਅਮਰੀਕਾ ਈਰਾਨ ਨੂੰ ਜਿਹੜੀ ਜੰਗ ਦੁਬਾਰਾ ਸ਼ੁਰੂ ਕਰਨ ਦੀ ਧਮਕੀ ਦੇ ਰਿਹਾ, ਉਹ ਕਿਸੇ ਹੱਦ ਤੱਕ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਉਹ ਈਰਾਨ ਨੂੰ ਸਿਰਫ ਹਜੇ ਤੱਕ ਸਹੀ ਉਹਨਾਂ ਨੇ ਜਿਹੜਾ ਇਬਤਦਾਈ ਤੌਰ ਦੇ ਉੱਤੇ ਈਰਾਨੀ ਮੁਜ਼ਾਹਮਤ ਦਾ ਇੱਕ ਅੰਦਾਜ਼ਾ ਤੇ ਉਹਨਾਂ ਨੂੰ ਹੋ ਗਿਆ ਕਿ ਈਰਾਨ ਦੇ ਕੋਲ ਇੱਕ ਤੇ ਜ਼ਾਤੀ ਤੌਰ ਦੇ ਉੱਤੇ ਵੀ ਉਹਨਾਂ ਦੀ ਆਪਣੀ ਇੱਕ ਜਿਹੜੀ ਫੌਜੀ ਸਲਾਹੀਅਤ ਹੈਗੀ ਹੈ, ਉਹ ਕਿਸੇ ਹੱਦ ਤੱਕ ਤੇ ਹੈ। ਬਿਲਾਸ਼ੁਬਾ ਕਿ ਈਰਾਨ ਜਿਹੜਾ ਹੈਗਾ ਉਹ ਫੌਜੀ ਤੌਰ ਤੇ ਐਡਾ ਮਜ਼ਬੂਤ ਮੁਲਕ ਤੇ ਨਹੀਂ ਹੈਗਾ, ਕਿਉਂਕਿ ਠੀਕ ਜਿੰਨੀ ਕੁ ਉੱਥੇ ਮਾਸ਼ੀ ਤੌਰ ਦੇ ਉੱਤੇ ਉਹਨਾਂ ਨੂੰ ਗਿਰਾਵਟ ਦਾ ਸ਼ਿਕਾਰ ਹੈ ਮੁਲਕ। ਔਰ ਫਿਰ ਈਰਾਨ ਦੇ ਵਿੱਚ ਜਿੰਨੀ ਤੁਸੀਂ ਕਹਿ ਲਵੋ ਕਿ ਚੰਦ ਉਹਦੇ ਸ਼ਹਿਰਾਂ ਤੋਂ ਇਲਾਵਾ
ਜ਼ਿਆਦਾਤਰ ਜਿਹੜਾ ਈਰਾਨ ਦਾ ਹਿੱਸਾ ਹੈਗਾ ਉਹਨੂੰ ਗੁਰਬਤ ਦਾ ਸਾਹਮਣਾ ਹੈਗਾ, ਕਿਉਂਕਿ ਉਹਦੀ ਕਰੰਸੀ ਨੂੰ ਜੇ ਤੁਸੀਂ ਉਹਦਾ ਕੰਪੇਅਰ ਕਰੋ ਦੂਸਰੇ ਮੁਲਕਾਂ ਦੀ ਕਰੰਸੀ ਨਾਲ, ਤੇ ਉਹ ਤੇ ਬਹੁਤ ਹੀ ਜ਼ਿਆਦਾ ਗਿਰਾਵਟ ਦਾ ਸ਼ਿਕਾਰ ਹੈਗੀ ਹੈ। ਔਰ ਦੂਸਰੀ ਤਰਫ ਤੁਸੀਂ ਜੇ ਦੇਖੋ, ਜਿਸ ਤਰ੍ਹਾਂ ਮੈਂ ਦੱਸਿਆ ਕਿ ਮਿਡ ਟਰਮ ਇਲੈਕਸ਼ਨ ਦਾ ਹੈਗਾ, ਉਹ ਵੀ ਸਾਹਮਣੇ ਹੈਗਾ। ਲੇਕਿਨ ਇਹ ਜ਼ਰੂਰ ਹੈਗਾ ਕਿ ਜੀ ਈਰਾਨ ਆਪਣੇ ਤੌਰ ਤੇ ਵੀ ਇਸ ਲਈ ਤਿਆਰ ਹੈ, ਕਿਉਂਕਿ ਹੁਣੇ ਜਦੋਂ ਪਿਛਲੇ ਹਾਲੀਆ ਦਿਨਾਂ ਦੇ ਵਿੱਚ ਹੀ, ਬਲਕਿ 2 ਦਿਨ ਪਹਿਲੇ ਜਦੋਂ ਇਹਨਾਂ ਦੀ ਵਾਪਸੀ ਹੋਈ ਹੈ ਅਮਰੀਕੀ ਸਦਰ ਦੀ ਚੀਨ ਦੇ ਦੌਰੇ ਤੋਂ, ਤੇ ਉਹ ਸ਼ਾਇਦ ਜਿਹੜੇ ਬੈਨ ਅਲ-ਅਕਵਾਮੀ ਸ਼ਾਹਤੀ ਇਦਾਰਿਆਂ ਦੇ ਵਿੱਚ ਵੀ ਗੱਲ ਸਾਹਮਣੇ ਆਈ ਕਿ ਸ਼ਾਇਦ ਜਿੰਨੀ ਕੁ ਤਵੱਕੁਆਤ ਅਮਰੀਕਾ ਨੂੰ ਚਾਈਨਾ ਤੋਂ ਹੈਗੀਆਂ ਸਨ, ਕਿ ਜੋ ਵੀ ਇਹਨਾਂ ਨੇ ਪ੍ਰਪੋਜ਼ਲ ਉੱਥੇ ਪੇਸ਼ ਕੀਤਾ ਹੈਗਾ ਸੀ, ਉਹਦੀ ਸ਼ਾਇਦ ਇਹਨਾਂ ਨੂੰ ਸਹੀ ਚਾਈਨਾ ਨੂੰ ਕੁਝ ਮਸਬਤ ਰਿਸਪੌਂਸ ਜਿਹੜਾ ਹੈਗਾ ਉਹ ਸਾਹਮਣੇ ਆਏਗਾ। ਲੇਕਿਨ ਐਸਾ ਵੀ ਕੁਝ ਨਹੀਂ ਹੋਇਆ। ਔਰ ਇਹਦੇ 'ਚ ਵੀ ਕੋਈ ਢਕੀ ਜੀ ਛੁਪੀ ਜੀ ਗੱਲ ਨਹੀਂ ਗੀ ਕਿ ਜਿਹੜਾ ਚਾਈਨਾ ਔਰ ਫਿਰ ਰਸ਼ੀਆ ਵਾਲੀ ਸਾਈਡ ਤੋਂ ਈਰਾਨ ਨੂੰ ਜਿਹੜੀ ਹੈਗੀ ਉਹ ਫੌਜੀ ਵੀ ਔਰ ਸਫਾਰਤੀ ਸਤਹ ਦੇ ਉੱਤੇ ਵੀ ਉਹ ਮੁਕੰਮਲ ਹਮਾਇਤ ਜਿਹੜੀ ਹੈਗੀ ਉਹ ਹਾਸਿਲ ਹੈਗੀ ਹੈ। ਤੇ ਲਿਹਾਜ਼ਾ ਅਮਰੀਕਾ ਨੂੰ, ਔਰ ਜਿਹੜੇ ਠੀਕ ਅਮਰੀਕਾ ਦੇ ਵਿੱਚ ਜਿਹੜੇ ਥਿੰਕ ਟੈਂਕ ਹੈਗੇ ਨੇ ਜਿਹੜੇ ਕਿ ਖਾਸ ਤੌਰ 'ਤੇ ਦਿਫਾਈ ਮਾਮਲਾਤ ਨੂੰ ਦੇਖਦੇ ਨੇ, ਜਾਂ ਜਿਹੜਾ ਪੈਂਟਾਗਨ ਹੈਗਾ ਉਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਜਿਹੜੀ ਇੱਕ ਪੂਰਾ ਜਿਹੜੇ ਜ਼ਹੀਨ ਤਰੀਨ ਲੋਕਾਂ ਦਾ ਜਿਹੜਾ ਪੂਰਾ ਇੱਕ ਗਰੁੱਪ ਹੈਗਾ, ਜਿਹੜਾ ਕਿ ਅਮਰੀਕਾ ਦੇ ਦਿਫਾਈ ਮਾਮਲਾਤ ਔਰ ਜਿਹੜੇ ਖਾਰਜੀ ਅਮੂਰ ਨੇ ਉਹਨਾਂ ਦੇ ਉੱਤੇ ਬੜੀ ਦਸਤਰਸ ਰੱਖਦੇ ਨੇ, ਔਰ ਫਿਰ ਉਹਦੇ ਹਵਾਲੇ ਨਾਲ ਸਾਰੇ ਮਾਮਲਾਤ ਨੂੰ ਦੇਖਦੇ ਨੇ। ਤੇ ਉਹ ਵੀ ਹਈਏ ਤਿੱਕਰ ਇਹਨਾਂ ਚੀਜ਼ਾਂ ਨੂੰ ਸਿਰਫ ਜੀ ਇਹਨਾਂ ਦਾ ਉਹ ਇੱਕ ਅੰਦਾਜ਼ਾ ਲਾਉਣ ਤੋਂ ਬਾਅਦ ਇਹ ਦੇਖਦੇ ਪਏ ਨੇ, ਫੈਸਲਾ ਕਰਨ ਦੀ ਇਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਪੂਰੇ ਤਰੀਕੇ ਦੇ ਨਾਲ, ਪੂਰੀ ਤਾਕਤ ਨਾਲ ਈਰਾਨ ਤੇ ਹਮਲਾ ਕਰਨਗੇ ਜਾਂ ਨਹੀਂ, ਜੋ ਕਿ ਮੁਮਕਿਨ ਇਸ ਲਈ ਨਹੀਂ ਵੀ ਹੈਗਾ, ਕਿਉਂਕਿ ਉਹਦੇ ਅਸਰਾਤ ਜਿਹੜੇ ਨੇ ਉਹ ਫਿਰ ਖਾਲੀ ਈਰਾਨ ਤੱਕ ਨਹੀਂ ਰਹਿਣਗੇ। ਉਹ ਤੁਹਾਨੂੰ ਪਤਾ ਹੈ ਕਿ ਉਹ ਫਿਰ ਜਿੰਨੀ ਵੀ ਖਲੀਜੀ ਰਿਆਸਤਾਂ ਹੈਗੀਆਂ, ਕਿਉਂਕਿ ਅਮਰੀਕਾ ਦੇ ਇਸ ਪੂਰੇ ਰੀਜਨ ਦੇ ਵਿੱਚ, ਭਾਵੇਂ ਤੁਹਾਡਾ ਜਨੂਬੀ ਏਸ਼ੀਆ ਹੈਗਾ ਜਾਂ ਮਸ਼ਰਕ ਵਸਤਾ ਹੈਗਾ, ਤੇ ਅਮਰੀਕਾ ਦੇ ਜਿੰਨੇ ਜੀ ਵੀ ਮੁਆਸ਼ੀ, ਜਿੰਨੇ ਵੀ ਉਹਨਾਂ ਦੇ ਅਹਿਦਾਫ ਨੇ ਜਾਂ ਉਹਨਾਂ ਦੇ ਜਿਹੜੇ ਦਫਾਈ ਅਹਿਦਾਫ ਨੇ, ਉਹ ਸਾਰੇ ਇਹਦੇ ਜਿਹੜੇ ਖਲੀਜ ਫਾਰਸ ਦੇ ਇਲਾਕੇ ਦੇ ਨਾਲ ਦੇ ਜਿਹੜੇ ਜਿੰਨੇ ਵੀ ਵਸਤੀ ਏਸ਼ੀਆ ਦੇ ਮਮਾਲਿਕ ਹੈਗੇ ਨੇ, ਉਹ ਉਹਨਾਂ ਨਾਲ ਜੁੜੇ ਹੋਏ ਨੇ। ਤੇ ਔਰ ਇਹਦੀ ਤੇ ਕੋਈ ਸ਼ੱਕ ਨਹੀਂਗਾ ਕਿ ਈਰਾਨ ਨੇ ਉਹਨਾਂ ਨੂੰ ਇੱਕ ਇਸ ਗੱਲ ਦਾ ਤੇ ਇਸ਼ਾਰਾ ਦੇ ਦਿੱਤਾ ਸੀ ਕਿ ਜੇ ਸਾਡੇ ਤੇ ਕਿਸੇ ਵੀ ਠੀਕ ਕਿਸਮ ਹੈ ਦਾ ਹਮਲਾ ਕੀਤਾ ਗਿਆ, ਤੇ ਜਿਹੜੇ ਮਸ਼ਰਕ ਵਸਤਾ ਦੇ ਮਮਾਲਿਕ ਨੇ, ਉਹ ਭਾਵੇਂ ਮੁਤਹਿਦਾ ਅਰਬ ਇਮਾਰਾਤ ਹੋਏ, ਉਹ ਭਾਵੇਂ ਤੁਹਾਡਾ ਇਰਾਕ ਜਾਂ ਸ਼ਾਮ ਦੇ ਮਮਾਲਿਕ ਹੋਣ, ਜਾਂ ਫਿਰ ਉਹ ਦੂਸਰੀ ਸਾਈਡ ਤੇ ਕਤਰ ਹੋਏ, ਤੇ ਉਹ ਫਿਰ ਈਰਾਨ ਜਿਹੜਾ ਹੈਗਾ ਉਹ ਉਹਨਾਂ ਨੂੰ ਟਾਰਗੇਟ ਕਰੇਗਾ। ਤੋਂ ਇਸ ਵਜ੍ਹਾ ਤੋਂ ਵੀ ਉਹ ਅਮਰੀਕਾ ਨੂੰ ਇਹਨਾਂ ਸਾਰੇ ਮਾਮਲਾ ਦੇ ਉੱਤੇ ਸਹੀ ਚੀਜ਼ਾਂ ਨੂੰ ਦੇਖਣ ਦੀ ਜ਼ਰੂਰਤ ਵੀ ਹੈਗੀ ਹੈ, ਕਿਉਂਕਿ ਪਿਛਲੇ ਕੁਝ ਅਰਸਾ ਕਬਲ ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਹੈਗੇ ਨੇ ਮੁਹੰਮਦ ਬਿਨ ਸਲਮਾਨ, ਉਹਨਾਂ ਨੇ ਅਮਰੀਕਾ ਦਾ ਦੌਰਾ ਕੀਤਾ ਸੀ, ਔਰ ਉਹਦੇ ਵਿੱਚ ਉਹਨਾਂ ਨੇ ਅਮਰੀਕਾ ਨੂੰ ਇੱਕ ਬੜੀ ਵੱਡੀ ਰਕਮ ਜਿਹੜੀ ਹੈਗੀ ਹੈ ਉਹਦੇ ਹਵਾਲੇ ਨਾਲ ਜਿਹੜੀ ਸਰਮਾਇਆਕਾਰੀ ਹੈ ਉਹਦੀ ਵੀ ਯਕੀਨ ਦਹਾਨੀ ਕਰਵਾਈ ਜੀ ਸੀ। ਜੀ ਤੋ ਲਿਹਾਜ਼ਾ ਮੌਜੂਦਾ ਸੂਰਤ ਹਾਲ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਅਮਰੀਕਾ ਜਿਹੜਾ ਹੈਗਾ ਉਹ ਪੂਰੀ ਤਾਕਤ ਦੇ ਨਾਲ, ਔਰ ਇੱਕੋ ਕੀ ਕਹੋਗੇ ਤੁਸੀਂ ਕਿ ਫੁੱਲ ਫਲੈਜਡ ਕਿਸਮ ਦਾ ਇੱਕੋ ਈਰਾਨ ਦੇ ਉੱਤੇ ਹਮਲਾ ਕਰਨ ਦੀ ਠੀਕ ਕੋਈ ਐਸਾ ਇਰਾਦਾ ਰੱਖੇਗਾ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈਗਾ ਕਿ ਦੋਵੇਂ ਮਮਾਲਿਕ ਜਿਹੜੇ ਹੈਗੇ ਨੇ, ਅਮਰੀਕਾ ਵੀ ਔਰ ਈਰਾਨ ਵੀ, ਉਹ ਦੋਵੇਂ ਇੱਕ ਦੂਜੇ ਦੇ ਉੱਤੇ ਜਿਹੜੇ ਦਬਾਅ ਹੈਗਾ ਉਹਨੂੰ ਬਰਕਰਾਰ ਰੱਖੇ ਹੋਏ ਨੇ। ਮਸਲਨ ਈਰਾਨ ਦੇ ਕੋਲ ਵੀ ਹੁਣ ਤੱਕ ਜਿੰਨਾ ਈਰਾਨ ਨੇ ਜੀ ਮੁਜ਼ਾਮਤ ਜਿਹੜੀ ਹੈਗੀ ਅਮਰੀਕਾ ਨੂੰ ਦਿਖਾਈ। ਜ਼ਿਸ਼ਾਨ ਸਾਹਿਬ, ਰਿਪਬਲਿਕਨ ਰਹਿਨੁਮਾ ਨੇ ਮਾਰਜੋਰੀ ਟੇਲਰ, ਉਹਨਾਂ ਦਾ ਕੱਲ ਮੈਂ ਸਟੇਟਮੈਂਟ ਵੇਖ ਰਿਹਾ ਸਾਂ ਕਿ ਉਹਨਾਂ ਨੇ ਕਿਹਾ ਕਿ ਜੀ ਅਗਰ ਟਰੰਪ ਸਾਹਿਬ ਇਹ ਕੋਈ ਫੈਸਲਾ ਕਰਦੇ ਨੇ ਕਿ ਜੀ ਫੌਜ ਭੇਜ ਦੇਣ ਈਰਾਨ ਵਿੱਚ, ਤੇ ਫਿਰ ਅਮਰੀਕਾ ਦੇ ਵਿੱਚ ਜਿਹੜਾ ਉਹ ਇੱਕ ਸਿਆਸੀ ਇਨਕਲਾਬ ਆਉਣ ਦਾ ਖਦਸ਼ਾ ਹੈ। ਇਤਫਾਕ ਕਰਦੇ ਹੋ ਐਸੀ ਕੋਈ ਸੂਰਤ ਹਾਲ ਜਿਹੜਾ ਉਹ ਅਮਰੀਕਾ 'ਚ ਪੈਦਾ ਹੋ ਸਕਦੀ ਹੈ? ਸਿਕਲੈਨ ਸਾਹਿਬ, ਇਹਦੇ ਵਿੱਚ ਦੇਖੋ ਦੋ ਚੀਜ਼ਾਂ ਹੈਗੀਆਂ ਜੇ। ਇੱਕ ਤਾਂ ਹੈਗਾ ਕਿ ਜਿੱਥੋਂ ਤੱਕ ਰਿਹਾ ਕਿ ਜੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੀ ਜਿਹੜੇ ਅਮਰੀਕੀ ਸਦਰ ਹੈਗੇ ਨੇ ਉਹਨਾਂ ਦੀ ਇੰਪੀਚਮੈਂਟ ਜਾਂ ਮੁਆਖਜ਼ੇ ਦੇ ਹਵਾਲੇ ਨਾਲ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ, ਤਾਂ ਉਹ ਤੇ ਇੱਕ ਦਫਾ ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਅਮਰੀਕੀ ਸਦਰ ਡੋਨਲਡ ਟਰੰਪ ਨੇ, ਉਹਨਾਂ ਨੇ ਈਰਾਨ ਦੇ ਨਾਲ ਇਸ ਤਨਾਜ਼ੇ ਤੋਂ ਬਹੁਤ ਪਹਿਲੇ ਇੱਕ ਆਪਣੇ ਬਿਆਨ ਦੇ ਵਿੱਚ ਇਹ ਕਿਹਾ ਸੀ ਕਿ ਬਹੁਤ ਮੁਮਕਿਨ ਹੈਗਾ ਕਿ ਮੁਸਤਕਬਲ ਦੇ ਵਿੱਚ ਠੀਕ ਹੈ ਉਹਨਾਂ ਨੂੰ ਇਹ ਮੁਆਖਜ਼ੇ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪੈ ਸਕਦਾ ਹੈ। ਔਰ ਉਹਦੀ ਕਈ ਵਜੂਹਾਤ ਹੈਗੀਆਂ। ਉਦੋਂ ਇਹ ਈਰਾਨ ਦੇ ਨਾਲ ਲੈਣ ਦਾ ਤਨਾਜ਼ਾ ਸ਼ੁਰੂ ਨਹੀਂ ਹੋਇਆ ਸੀ, ਲੇਕਿਨ ਉਹਦੀ ਇੱਕ ਬੜੀ ਬੁਨਿਆਦੀ ਵਜ੍ਹਾ ਜਿਹੜੀ ਸੀ, ਉਹ ਜਿਹੜੇ ਇੱਥੇ ਇਮੀਗ੍ਰੈਂਟਸ ਹੈਗੇ ਨੇ ਉਹਨਾਂ ਦੇ ਉੱਤੇ ਜਿਹੜੇ ਇੱਥੋਂ ਦਾ ਇਦਾਰਾ ਹੈਗਾ ਆਈਸ, ਉਹਨਾਂ ਦਾ ਜਿਹੜਾ ਆਪਰੇਸ਼ਨ ਹੋਇਆ ਸੀ, ਔਰ ਜਿਹੜੇ ਅਮਰੀਕੀ ਸ਼ਹਿਰੀਆਂ ਦੀ ਹਲਾਕਤ ਹੋਈ ਸੀ, ਉਹਦੇ ਹਵਾਲੇ ਨਾਲ ਸਹੀ ਅਮਰੀਕਾ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਮੁਜ਼ਾਹਰੇ ਹੋਏ ਸਨ। ਔਰ ਫਿਰ ਦੂਸਰੀ ਤਰਫ ਜਦੋਂ ਇਜ਼ਰਾਈਲ ਨੇ ਗਜ਼ਾ ਦੇ ਉੱਤੇ ਫੁੱਲ ਫਲੈਜ ਹਮਲਾ ਕੀਤਾ, ਔਰ ਉਹਦੇ ਵਿੱਚ ਹਜ਼ਾਰਾਂ ਜਿਹੜੇ ਗਜ਼ਾ ਦੇ ਮੁਤਾਸਰੀਨ ਸਨ ਉਹ ਮਾਰੇ ਗਏ, ਔਰ ਫਿਰ ਉਹ ਇਜ਼ਰਾਈਲ ਨੂੰ ਵੀ ਇਹਦਾ ਨੁਕਸਾਨ ਅੱਛਾ ਖਾਸਾ ਉਠਾਉਣਾ ਪਿਆ। ਤੇ ਉਹ ਵੀ ਇੱਕ ਜੀ ਬੜੀ ਜੀ ਵਜ੍ਹਾ ਹੈਗੀ ਸੀ, ਕਿਉਂਕਿ ਲਾਜ਼ਮੀ ਗੱਲ ਹੈ ਕਿ ਜਿਹੜਾ ਅਮਰੀਕਾ ਹੈਗਾ ਉਹਦੀ ਪੁਸ਼ਤਪਨਾਹੀ ਕਹਿ ਲਵੋ ਜਾਂ ਉਹਦੇ ਬਗੈਰ ਤੇ ਉਹ ਇਜ਼ਰਾਈਲ ਲਈ ਮੁਮਕਿਨ ਨਹੀਂ ਹੈਗਾ ਕਿ ਉਹ ਦੁਨੀਆ ਦੇ ਵਿੱਚ ਠੀਕ ਆਪਣੇ ਜਿਹੜੇ ਵੀ ਮਫਾਦਾਤ ਨੇ ਉਹਨਾਂ ਦੇ ਤਹਫੁਜ਼ ਨੂੰ ਯਕੀਨੀ ਬਣਾ ਸਕੇ। ਲੇਕਿਨ ਜਿਹੜੀ ਤੁਸੀਂ ਗੱਲ ਦੂਸਰੀ ਫੌਜ ਦੇ ਬਾਰੇ ਨਾਲ ਕਹਿ ਰਹੇ ਹੋ, ਸਾਨੂੰ ਇੱਕ ਗੱਲ ਪਤਾ ਹੈ ਕਿ ਆਪਣੇ ਜ਼ਿਹਨ 'ਚ ਰੱਖਣੀ ਚਾਹੀਦੀ ਹੈਗੀ ਹੈ ਕਿ ਅਮਰੀਕਾ ਦਾ ਜਿਹੜਾ ਆਇਨ ਹੈਗਾ ਨਾ, ਉਹ ਬੜਾ ਮਜ਼ਬੂਤ ਹੈਗਾ ਅਮਰੀਕਾ ਦੇ ਵਿੱਚ। ਉਹ ਜੀ
ਇਹ ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕਹਿ ਲਵੋ ਕਿ ਤੁਸੀਂ ਕਈ ਮਮਾਲਿਕ ਦੇ ਵਿੱਚ ਦੇਖਦੇ ਹੋਵੋਗੇ ਕਿ ਜੀ ਸਿਆਸੀ ਇਨਕਲਾਬ ਆ ਜਾਂਦਾ ਹੈ ਔਰ ਹਕੂਮਤਾਂ ਡਿੱਗ ਜਾਂਦੀਆਂ। ਅਮਰੀਕਾ ਦੇ ਵਿੱਚੋਂ ਨਾ ਪੂਰਾ ਇੱਕ ਨਿਜ਼ਾਮ ਹੈਗਾ ਔਰ ਉਸ ਨਿਜ਼ਾਮ ਤੋਂ ਹਟ ਕੇ ਕਦੀ ਵੀ ਕੋਈ ਚੀਜ਼ ਦੀ ਮੁਮਕਿਨਾਤ ਦੇ ਵਿੱਚ ਉਹ ਸ਼ਾਮਿਲ ਹੀ ਨਹੀਂ ਹੋ ਸਕਦਾ ਨਾ। ਜੀ ਜੀ। ਤੋ ਲਿਹਾਜ਼ਾ ਜੋ ਫੌਜ ਉੱਥੇ ਦੇਖੋ ਜਿਹੜੀ ਗਰਾਊਂਡ ਫੋਰਸ ਦੀ ਹੈ ਨਾ ਉਹ ਭੇਜਣਾ, ਉਹ ਅਮਰੀਕਾ ਨੂੰ ਵੀ ਇਸ ਗੱਲ ਦਾ ਬੜੀ ਅੱਛੀ ਤਰ੍ਹਾਂ ਅੰਦਾਜ਼ਾ ਹੈਗਾ ਕਿ ਈਰਾਨ ਜਿਹੜੇ ਹੈਗੇ ਨੇ ਉਹ ਤੁਹਾਨੂੰ ਪਤਾ ਉੱਥੇ ਕਿ ਜਿਹੜਾ ਮਜ਼ਹਬੀ ਅਨਸਰ ਹੈਗਾ ਉਹ ਵੀ ਬੜਾ ਮਜ਼ਬੂਤ ਹੈਗਾ ਔਰ ਅੱਗੇ ਤੁਹਾਨੂੰ ਪਤਾ ਮੁਹਰਮ ਵੀ ਆ ਰਹੇ ਨੇ ਔਰ ਬਹੁਤ ਮੁਮਕਿਨ ਹੈਗਾ ਕਿ ਅਮਰੀਕਾ ਸ਼ਾਇਦ ਸਹੀ। ਹੁਣ ਵੀ ਜਿਹੜਾ ਵਕਤ ਹੈ ਉਹ ਇਸ ਲਈ ਹਾਸਿਲ ਕਰ ਰਿਹਾ ਕਿ ਉਹ ਕਿਸੇ ਵੀ ਕਿਸਮ ਨੂੰ ਖਾਸ ਤੌਰ ਤੇ ਜਿਹੜੇ ਅਮਰੀਕਾ ਈਰਾਨ ਤਨਾਜ਼ਾ ਹੈਗਾ ਇਹਨੂੰ ਕੋਈ ਮਜ਼ਹਬੀ ਹਵਾ ਨਹੀਂ ਦੇਣਾ ਚਾਹੁੰਦਾ, ਜਿਹਦੇ ਅਸਰਾਤ ਜਿਹੜੇ ਨੇ ਉਹ ਫਿਰ ਅਮਰੀਕਾ ਦੇ ਵਿੱਚ ਵੀ ਸ਼ਾਇਦ ਕਿਸੇ ਹੱਦ ਤੱਕ ਆ ਸਕਦੇ ਨੇ। ਔਰ ਆਲਰੇਡੀ ਜਿਹੜਾ ਹੈਗਾ ਜਿਹੜਾ ਅਮਰੀਕੀ ਠੀਕ। ਇੰਟੈਲੀਜੈਂਸ ਅਦਾਰਾ FBI ਹੈਗਾ ਉਹ ਵੀ ਆਪਣੇ ਇੱਕ ਬਿਆਨ 'ਚ ਕਹਿ ਚੁੱਕਿਆ ਹੈਗਾ। ਔਰ ਇਹਦੇ ਇਲਾਵਾ ਵੀ ਇਹਦੇ 'ਚ ਬਹੁਤ ਸਾਰੀ ਐਸੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਵਕਤ ਤੋਂ ਪਹਿਲੇ ਉਹਨਾਂ ਦੇ ਉੱਤੇ ਗੱਲ ਕਰਨਾ ਉਹ ਸ਼ਾਇਦ ਉਹਨਾਂ ਮੁਨਾਸਿਬ ਨਹੀਂ ਹੈਗਾ। ਲੇਕਿਨ ਅਮਰੀਕਾ ਨੂੰ ਇਸ ਗੱਲ ਦਾ ਅੰਦਾਜ਼ਾ ਹੈਗਾ ਕਿ ਜੇ ਗਰਾਊਂਡ ਫੋਰਸਿਸ ਜਿਹੜੀਆਂ ਹੈਗੀਆਂ ਉਹ ਈਰਾਨ 'ਚ ਲਾਈਆਂ ਗਈਆਂ ਤੇ ਸ਼ਾਇਦ ਉਸ ਹਵਾਲੇ ਨਾਲ ਅਮਰੀਕਾ ਨੂੰ ਸ਼ਾਇਦ ਜ਼ਿਆਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ, ਬਜਾਏ ਕਿ ਉਹ ਹਵਾਈ ਰਾਸਤੇ ਨਾਲ ਜਾਂ ਫਿਰ ਬਹਿਰੀ ਰਾਸਤੇ ਦੇ ਨਾਲ ਜੀ ਈਰਾਨ ਦੇ ਉੱਤੇ ਉਹਦੇ ਅਹਿਦਾਫ ਜਿਹੜੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਔਰ ਜਿਹੜੇ ਵੀ ਅਮਰੀਕਾ ਨੇ ਆਪਣੇ ਅਹਿਦਾਫ ਸੈੱਟ ਕੀਤੇ ਨੇ ਉਹਨਾਂ ਨੂੰ ਹਾਸਿਲ ਕਰਨ ਦੀ ਕਾਮਯਾਬੀ ਨਾਲ ਹਾਸਿਲ ਕਰਨ ਦੀ ਕੋਸ਼ਿਸ਼ ਕਰਨ। ਸੋ ਲਿਹਾਜ਼ਾ ਉਹ ਜਿਹੜੀ ਅਮਰੀਕਾ ਦੇ ਵਿੱਚ ਸਿਆਸੀ ਇਨਕਲਾਬ ਹੈ ਉਹ ਮੇਰੇ ਖਿਆਲ ਨਾਲ ਸ਼ਾਇਦ ਕੋਈ ਐਡਾ ਮੁਨਾਸਿਬ ਲਫ਼ਜ਼ ਨਹੀਂ ਹੈਗਾ, ਕਿਉਂਕਿ ਤੁਹਾਨੂੰ ਮੈਂ ਦੱਸਿਆ ਕਿ ਸਿਆਸੀ ਨਿਜ਼ਾਮ ਬੜਾ ਮਜ਼ਬੂਤ ਹੈਗਾ। ਬਿਲਾਸ਼ੁਬਾ ਕਿ ਜਿਹੜੇ ਅਮਰੀਕੀ ਮੌਜੂਦਾ ਸਦਰ ਹੈਗੇ ਨੇ ਡੋਨਲਡ ਸਹੀ। ਟਰੰਪ ਉਹਦੇ ਹਵਾਲੇ ਨਾਲ ਉਹਨਾਂ ਦੀ ਆਪਣੀ ਜਮਾਤ ਔਰ ਫਿਰ ਜਿਹੜੀ ਉਹਨਾਂ ਦੀ ਆਪੋਜੀਸ਼ਨ ਜਮਾਤ ਹੈਗੀ ਹੈ ਉਹਦੇ ਵਿੱਚ ਕਈ ਕਿਸਮ ਦੇ ਸਿਆਸੀ ਹਵਾਲੇ ਨਾਲ ਵੀ ਔਰ ਫਿਰ ਸ਼ਹਿਰੀਆਂ ਦੇ ਆਪਣੇ ਜੀ ਜੀ। ਤਹਫੁਜ਼ ਦੇ ਹਵਾਲੇ ਨਾਲ ਅਮਰੀਕਾ ਦੇ ਵਿੱਚ ਔਰ ਫਿਰ ਇਮੀਗ੍ਰੈਂਟਸ ਦੇ ਹਵਾਲੇ ਨਾਲ ਫਿਰ ਮਹਿੰਗਾਈ ਦੇ ਹਵਾਲੇ ਨਾਲ ਉਹ ਕਾਫੀ ਉਹਨਾਂ ਨੂੰ ਤਨਕੀਦ ਦਾ ਸਾਹਮਣਾ ਜ਼ਰੂਰ ਹੈਗਾ। ਔਰ ਕੁਝ ਜਿਹੜੇ ਬੈਨ ਅਲ-ਅਕਵਾਮੀ ਸਰਵੇ ਵੀ ਆਏ ਨੇ ਉਹਦੇ ਵਿੱਚ ਵੀ ਜਿਹੜੇ ਅਮਰੀਕੀ ਸਦਰ ਡੋਨਲਡ ਟਰੰਪ ਹੈਗੇ ਨੇ ਉਹਨਾਂ ਦੀ ਜਿਹੜੀ ਉਹ ਠੀਕ। ਸ਼ੋਹਰਤ ਹੈਗੀ ਹੈ ਉਹਦੀ ਕਾਫੀ ਹੱਦ ਤੱਕ ਜਿਹੜੀ ਹੈ ਉਹ ਕਮੀ ਦੇਖੀ ਗਈ ਹੈ। ਤੇ ਉਹ ਮੇਰਾ ਨਹੀਂ ਖਿਆਲ, ਲੇਕਿਨ ਇੰਪੀਚਮੈਂਟ ਦੇ ਹਵਾਲੇ ਨਾਲ ਇਹ ਜ਼ਰੂਰ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਕਾਂਗਰਸ ਦੇ ਵਿੱਚ ਬਹੁਤ ਸਾਰੇ ਜਿਹੜੇ ਅਮਰੀਕੀ ਅਹੁਦੇਦਾਰ ਹੈਗੇ ਨੇ ਉਹ ਭਾਵੇਂ ਉਹਨਾਂ ਦੇ ਦਿਫਾਈ ਅਦਾਰਿਆਂ ਦੇ ਹੋਣ ਜਾਂ ਉਹਨਾਂ ਦੇ ਇੰਟੈਲੀਜੈਂਸ ਅਦਾਰੇ ਦੇ ਹੋਣ ਜਾਂ ਫਿਰ ਉਹਨਾਂ ਦੀ ਸਿਆਸੀ ਜਮਾਤ ਤੋਂ ਜਿਹੜੇ ਮੁਤਲਕਾ ਉਹਨਾਂ ਦੀ ਕੈਬਨਿਟ ਦੇ ਜਿਹੜੇ ਮੈਂਬਰਸ ਨੇ, ਜਿਸ ਤਰ੍ਹਾਂ ਪੀਟ ਜੀ ਹੈਗਸੈਟ ਜਿਹੜਾ ਹੈ ਉਹ ਬੜੀ ਵੱਡੀ ਡਿਵੈਲਪਮੈਂਟ ਹੈ ਅਮਰੀਕਾ 'ਚ ਕਿ ਪੀਟ ਹੈਗਸੈਟ ਨੂੰ ਉਹ ਜਿਹੜੀ ਸਿਕਿਉਰਿਟੀ ਕਮੇਟੀ ਹੈ ਸੈਨੇਟ ਦੀ ਉਹਦਾ ਉਹਨੂੰ ਸਾਹਮਣਾ ਕਰਨਾ ਪਿਆ ਔਰ ਉਹਦੇ 'ਚ ਲਾਜ਼ਮੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਉਹਨੂੰ ਸਖਤ ਚੁੱਭਦੇ ਸਵਾਲ ਕੀਤੇ ਗਏ ਤੇ ਉਹਦੇ ਲਈ ਉਹਨੂੰ ਉਹ ਦਿਫਾ ਕਰਨਾ ਉਹ ਬੜਾ ਮੁਸ਼ਕਿਲ ਹੋ ਗਿਆ ਸੀ ਉਹਦੇ ਲਈ। ਲੇਕਿਨ ਇੰਪੀਚਮੈਂਟ ਦੇ ਹਵਾਲੇ ਨਾਲ ਉਹਦੇ ਮੈਂ ਤੁਹਾਡਾ ਇਤਫਾਕ ਜ਼ਰੂਰ ਕਰ ਸਕਦਾ ਹੈਗਾ ਕਿ ਉਹ ਹਵਾਲੇ ਨਾਲ ਗੱਲਾਂ ਜਿਹੜੀਆਂ ਅਮਰੀਕਾ 'ਚ ਕੋਈ ਅਮਰੀਕਾ ਜੀ। ਈਰਾਨ ਤਨਾਜ਼ੇ ਤੋਂ ਬਾਅਦ ਨਹੀਂ ਸ਼ੁਰੂ ਹੋਈਆਂ, ਉਹ ਉਸ ਤੋਂ ਪਹਿਲੇ ਦੀ ਸ਼ੁਰੂ ਹੋਈਆਂ ਔਰ ਉਹਦੇ ਕਈ ਔਰ ਬੜੇ ਮੁਹਰਰਿਕਾਤ ਹੈਗੇ ਨੇ। ਲੇਕਿਨ ਲਾਜ਼ਮੀ ਗੱਲ ਹੈ ਕਿ ਹੁਣ ਅਮਰੀਕਾ ਲਈ ਖਾਸ ਤੌਰ ਦੇ ਉੱਤੇ ਜਿਹੜੇ ਮੌਜੂਦਾ ਸਦਰ ਨੇ ਡੋਨਲਡ ਟਰੰਪ ਉਹਨਾਂ ਲਈ ਇੰਪੀਚਮੈਂਟ ਦੇ ਹਵਾਲੇ ਨਾਲ ਜਾਂ ਆਪਣੇ ਜਿਹੜੇ ਬਾਈ ਇਲੈਕਸ਼ਨ ਆ ਰਹੇ ਨੇ ਨਵੰਬਰ ਦੇ ਵਿੱਚ ਉਹਦੇ ਵਿੱਚ ਕਾਮਯਾਬੀ ਦੇ ਹਵਾਲੇ ਨਾਲ ਜਿਹੜੇ ਇਸ ਟਾਈਮ ਦਾ ਠੀਕ ਹੈ। ਮੌਜੂਦਾ ਮੇਰੇ ਖਿਆਲ ਨਾਲ ਜਿਹੜਾ ਸਭ ਤੋਂ ਆਮ ਹਦਫ ਹੈਗਾ ਉਹ ਈਰਾਨ 'ਚ ਕਾਮਯਾਬੀ ਹਾਸਿਲ ਕਰਨਾ ਹੈਗਾ, ਕਿਉਂਕਿ ਜੇ ਈਰਾਨ ਦੇ ਵਿੱਚ ਉਹਨਾਂ ਨੂੰ ਨਾਕਾਮੀ ਦਾ ਸਾਹਮਣਾ ਰਿਹਾ ਤੇ ਉਹ ਫਿਰ ਸ਼ਾਇਦ ਨਵੰਬਰ ਦੇ ਬਾਈ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਕਾਫੀ ਆਈ ਮੀਨ ਟਫ ਟਾਈਮ ਦੇਣਗੀ ਜਿਹੜੀ ਆਪੋਜੀਸ਼ਨ ਜਮਾਤ ਡੈਮੋਕ੍ਰੇਟਸ ਹੈਗੀ ਹੈ।